ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ, ਜਿਹੜੀ ਕਿ ਅਕਾਲੀ ਦਲ ਬਾਦਲ ਬਣ ਚੁੱਕੀ ਹੈ। ਕੱਲ ਵੀ ਆਪਾਂ ਖਬਰਾਂ ਦੇ ਵਿੱਚ ਚਰਚਾ ਕੀਤੀ ਸੀ, ਕਾਫੀ ਡਿਟੇਲ ਦੇ ਵਿੱਚ ਆਪਾਂ ਇਹਦੇ ਵਿਚਾਲੇ ਜੋ ਪ੍ਰਕਰਨ ਵਾਪਰ ਰਹੇ ਨੇ ਉਹਨਾਂ ਦੇ ਉੱਤੇ ਆਪਾਂ ਗੱਲਬਾਤ ਕਰ ਰਹੇ ਹਾਂ, ਚਰਚਾ ਕਰ ਰਹੇ ਹਾਂ। ਕਹਿੰਦੇ ਪ੍ਰਧਾਨ ਜੀ ਹੁਣ 12 ਤਰੀਕ ਨੂੰ ਫਿਰ ਪ੍ਰਧਾਨ ਬਣ ਜਾ ਰਹੇ ਨੇ ਤੇ ਤਾਜਪੋਸ਼ੀ ਵੀ ਨਾਲ ਦੀ ਨਾਲ ਅਗਲੇ ਦਿਨ 13 ਤਰੀਕ ਨੂੰ। ਪ੍ਰਵੀਨ ਜੀ, ਕੱਲ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਬੈਠਕ ਸੀ ਜੀ, ਤੇ ਉਸ ਬੈਠਕ ਦੇ ਵਿੱਚ ਜਿਸ ਤਰ੍ਹਾਂ ਰੂਪਰੇਖਾ ਤੈਅ ਹੋਈ ਉਹਦੇ ਅਨੁਸਾਰ ਇਹ ਹੈ ਕਿ 12 ਅਪ੍ਰੈਲ 2025 ਦਿਨ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਦਾ ਆਮ ਇਜਲਾਸ, ਡੈਲੀਗੇਟ ਇਜਲਾਸ ਹੋਏਗਾ ਜੀ, ਜਿਹਦੇ ਵਿੱਚ ਪ੍ਰਧਾਨ ਦੀ ਵਰਕਿੰਗ ਕਮੇਟੀ ਦੀ ਫਿਰ ਚੋਣ ਹੋਣੀ ਹੈ ਜੀ। ਸੋ ਪ੍ਰਕਿਰਿਆ ਦੇ ਲਈ 12 ਅਪ੍ਰੈਲ ਦਿਨ ਸ਼ਨੀਵਾਰ ਚੁਣਿਆ ਗਿਆ। ਵੈਸੇ ਤਾਂ ਸਾਰਿਆਂ ਨੂੰ ਇਹ ਪਤਾ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਵੀ ਪ੍ਰਧਾਨਗੀ ਕੌਣ ਚਲਾ ਰਿਹਾ। ਸਭ ਨੂੰ ਪਤਾ ਹੈ ਕਿ ਸੁਖਬੀਰ ਸਿੰਘ ਬਾਦਲ ਹੀ ਪਰਦੇ ਓਲਿਓਂ ਸਾਰੀ ਕਾਰਵਾਈ ਦੇਖ ਰਹੇ ਨੇ, ਉਹਨਾਂ ਦੇ ਹੁਕਮ ਨਾਲ ਹੀ ਪੱਤਾ ਹਿੱਲਦਾ। ਪਰ ਫਿਰ ਵੀ ਕਾਰਜਕਾਰੀ ਪ੍ਰਧਾਨ ਵਜੋਂ ਬਲਵਿੰਦਰ ਸਿੰਘ ਭੁੰਦੜ ਮੂਰੇ ਤੁਰੇ ਹੋਏ ਨੇ। ਸੋ ਕੱਲ ਉਹਨਾਂ ਦੀ ਅਗਵਾਈ 'ਚ ਵਰਕਿੰਗ ਕਮੇਟੀ ਦੀ ਬੈਠਕ ਸੀ ਤੇ ਉਸੇ ਬੈਠਕ ਨੂੰ ਨਿਬੇੜਦਿਆਂ ਹੋਇਆਂ, ਤਰੀਕਾਂ ਤੈਅ ਕਰਦਿਆਂ ਹੋਇਆਂ ਬਕਾਇਦਾ ਤੌਰ ਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ ਸਾਰੀ ਟੀਮ ਵੱਲੋਂ, ਨਾਲ ਦੇ ਵਰਕਿੰਗ ਕਮੇਟੀ ਦੇ ਮੈਂਬਰਾਂ ਵੱਲੋਂ ਭੁੰਦੜ ਸਾਹਿਬ ਦਾ। ਇਹਦਾ ਮਤਲਬ ਭੁੰਦੜ ਸਾਹਿਬ ਦੀ ਵਿਦਾਇਗੀ ਹੋ ਗਈ। ਕੱਲ ਉਹਨਾਂ ਨੇ ਆਪਣਾ ਸਮਾਨ ਬੰਨ ਲਿਆ। ਬਿਲਕੁਲ। ਫਿਰ ਹੁਣ ਨਵੇਂ ਪ੍ਰਧਾਨ ਦੀ ਜੇ 12 ਤਰੀਕ ਨੂੰ ਚੋਣ ਹੋਣੀ ਆ ਤਾਂ ਪ੍ਰਧਾਨ ਜੀ ਮੁੜ ਕੇ ਪ੍ਰਧਾਨ ਬਣ ਜਾਣਗੇ। ਮਤਲਬ ਸੁਖਬੀਰ ਸਿੰਘ ਬਾਦਲ ਬੇਸ਼ੱਕ ਅਸਤੀਫਾ ਦੇ ਚੁੱਕੇ ਨੇ, ਬੇਸ਼ੱਕ ਅਕਾਲ ਤਖਤ ਸਾਹਿਬ ਤੋਂ ਕਿਹਾ ਗਿਆ ਸੀਗਾ ਵੀ ਤੁਸੀਂ ਅਗਵਾਈ ਕਰਨ ਦੇ ਲਾਇਕ ਨਹੀਂ, ਹੁਣ ਨਵੇਂ ਸਿਰੇ ਤੋਂ ਭਰਤੀ ਹੋਏਗੀ, ਨਵੇਂ ਸਿਰੇ ਤੋਂ ਉਹ ਡੈਲੀਗੇਟ ਚੁਣਨਗੇ। ਚਲੋ ਉਹ ਡੈਲੀਗੇਟਾਂ ਨਾਲ ਤਾਂ ਇਹਨਾਂ ਦਾ 36 ਦਾ ਅੰਕੜਾ ਤੁਰਿਆ ਹੁੰਦਾ, ਪਰ ਇਹ ਕਹਿੰਦੇ ਅਸੀਂ ਆਪਣੇ ਡੈਲੀਗੇਟ ਚੁਣ ਲਏ, ਅਸੀਂ ਜ਼ਿਲ੍ਹਾ ਪੱਧਰ ਤੇ ਉਹਨਾਂ ਦੀ ਚੋਣ ਕਰ ਲਈ, ਅੱਗੇ ਜੀ ਹੁਣ ਉਹ ਡੈਲੀਗੇਟ ਸਟੇਟ ਪੱਧਰ ਤੇ ਚੁਣ ਕੇ ਅਸੀਂ ਪ੍ਰਧਾਨ ਚੁਣ ਲੈਣਾ। ਵੈਸੇ ਕਿਤੇ ਅਸੀਂ ਇਹ ਖਬਰ ਨਹੀਂ ਦੇਖੀ ਕਿ ਕੋਈ ਇਹੋ ਜਿਹੀ ਗੱਲ ਆਈ ਹੋਵੇ ਕਿ ਸਰਕਲ ਡੈਲੀਗੇਟਾਂ ਨੇ ਜੀ ਜ਼ਿਲ੍ਹਾ ਡੈਲੀਗੇਟ ਚੁਣ ਲਏ, ਜ਼ਿਲ੍ਹਾ ਡੈਲੀਗੇਟਾਂ ਨੇ ਜੀ ਅੱਗੇ ਮਤਲਬ ਕਿ ਆਪਣਾ ਪ੍ਰਧਾਨ ਥਾਪ ਲਿਆ ਹੋਵੇ ਕੋਈ। ਹਾਂਜੀ, ਕੋਈ ਵੋਟਾਂ ਪਈਆਂ, ਕੋਈ ਨਾਮਜ਼ਦਗੀ ਹੋਈ ਹੋਵੇ, ਸਾਰਾ ਕੁਝ ਹੋਈ ਤੁਰਿਆ ਆਉਂਦਾ। ਸੋ ਉਹਨਾਂ ਨੇ ਅੱਗੇ ਹੁਣ ਸਟੇਟ ਵਾਲੇ ਡੈਲੀਗੇਟ ਜਦੋਂ ਚੁਣਨ ਦੀ ਵਾਰੀ ਆਉਣੀ ਆ ਤਾਂ ਵੀ ਉਹਨਾਂ ਨੇ ਕਹਿਣਾ ਜੀ ਕਿ ਸਾਰੇ ਅਧਿਕਾਰ ਪ੍ਰਧਾਨ ਜੀ ਨੂੰ ਦਿੱਤੇ ਹੈ ਨਾ, ਤੇ ਉਹ ਚ ਵਰਕਿੰਗ ਕਮੇਟੀ ਜਿਹੜੀ ਚੁਣਨੀ ਆ ਜੀ ਉਹ ਵੀ ਅਧਿਕਾਰ ਪ੍ਰਧਾਨ ਜੀ ਨੂੰ ਦਿੱਤੇ, ਤੇ ਪ੍ਰਧਾਨ ਜੀ ਤਾਂ ਪਹਿਲਾਂ ਹੀ ਕਰਦੇ ਆ ਰਹੇ ਨੇ ਸਾਰਾ ਕੁਝ। ਸੋ ਲੈ ਦੇ ਕੇ ਇਕੱਲੇ ਸੁਖਬੀਰ ਬਾਦਲ ਦੀ ਕਾਗਜ਼ੀ ਪੱਤਰੀ ਵਾਪਸੀ ਕਰਾਉਣ ਦੀ ਪ੍ਰਕਿਰਿਆ। ਪਰ ਦਵੇ ਸੁਰ ਚ ਅਜੇ ਵੀ ਅਕਾਲੀ ਦਲ ਦੇ ਅੰਦਰ ਇਹ ਗੱਲ ਚੱਲੀ ਜਾਂਦੀ ਹੈ ਕਿ ਜੇ ਸੁਖਬੀਰ ਪਰੇ ਹੋ ਜਾਣ ਤਾਂ ਬਹੁਤ ਸਹਾਈ ਹੈ ਜੀ ਪਾਰਟੀ ਲਈ। ਪਰ ਦੂਸਰੇ ਪਾਸੇ ਇਹ ਗੱਲ ਲਗਾਤਾਰ ਭਾਰੂ ਹੈ ਕਿ ਜੇ ਸੁਖਬੀਰ ਨਹੀਂ ਤਾਂ ਅੱਜ ਦੀ ਤਰੀਕ 'ਚ ਇੰਨਾ ਮਹਿੰਗੇ ਸਿਸਟਮ ਨੂੰ ਚਲਾਊਗਾ ਫਿਰ ਕੌਣ? ਪੈਸਾ ਕੌਣ ਖਰਚੂ? ਕਿਉਂਕਿ ਜਿਹੜੇ ਦੂਜੇ ਲੀਡਰ ਨੇ ਉਹ ਤਾਂ ਆਪਣੀ ਚੋਣ ਤੇ ਵੀ ਇੱਧਰੋਂ ਉੱਧਰੋਂ ਦੇਖਦੇ ਨੇ, ਪੈਸਾ ਆਪ ਕਾਹਨੂੰ ਖਰਚਣਾ, ਕਿਤੋਂ ਹੋਰ ਆ ਜਾਵੇ, ਤਾਂ ਫਿਰ ਉਹ ਪਾਰਟੀ ਲਈ ਕਿੱਥੋਂ ਖਰਚਣਗੇ? ਸੋ ਕੋਈ ਦੋ ਰਾਏ ਨਹੀਂ ਕਿ ਅੱਜ ਦੀ ਤਰੀਕ ਦੇ ਵਿੱਚ ਜਿਸ ਤਰ੍ਹਾਂ ਬੀਜੇਪੀ ਲੜਦੀ ਆ ਚੋਣ, ਤੇ ਉਹਨੇ ਜਿਸ ਤਰ੍ਹਾਂ ਸੂਬਈ ਖੇਤਰੀ ਪਾਰਟੀਆਂ ਦੇ ਲਈ ਇਹ ਮਸਲਾ ਖੜਾ ਕਰ ਦਿੱਤਾ ਕਿ ਚੋਣ ਦਾ ਰੇਟ ਇੰਨਾ ਮਹਿੰਗਾ ਕਰਤਾ, ਉਹ ਇੱਕ ਸਮੱਸਿਆ ਹੈਗੀ ਹੈ। ਸੋ ਉਸ ਸਮੱਸਿਆ ਨਾਲ ਕਹਿੰਦੇ ਜੇ ਕੋਈ ਜੂਝ ਸਕਦਾ ਤਾਂ ਸੁਖਬੀਰ ਸਿੰਘ ਬਾਦਲ ਜੂਝ ਸਕਦੇ ਨੇ। ਮਤਲਬ ਇਹਦਾ ਮਤਲਬ ਤੁਹਾਡੇ ਲਈ ਸਿਧਾਂਤ, ਲਿਆਕਤ, ਸਮਝ ਹੈ ਨਾ, ਪਾਰਟੀ ਦਾ ਸਟਰਕਚਰ ਇਹ ਕੋਈ ਮਾਇਨੇ ਨਹੀਂ ਰੱਖਦਾ, ਪੈਸਾ ਮਾਇਨੇ ਰੱਖਦਾ। ਔਰ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਹੇ ਹਾਂ ਕਿ ਉਹਦੇ ਲਈ ਪੈਸਾ ਮਾਇਨੇ ਰੱਖਦਾ। ਚਲੋ, ਪਰ ਜੇਕਰ ਇਸ ਸਿੱਕੇ ਦਾ ਦੂਸਰਾ ਪਹਿਲੂ ਦੇਖੀਏ ਤਾਂ ਅੱਜ ਦੀ ਤਰੀਕ ਦੇ ਵਿੱਚ ਵੀ ਬਾਦਲ ਧੜੇ ਕੋਲ ਸਭ ਤੋਂ ਬੜਾ ਪੰਜਾਬ ਦੇ ਵਿੱਚ ਖੇਤਰੀ ਪਾਰਟੀਆਂ ਚੋਂ ਢਾਂਚਾ ਹੈਗਾ, ਬਸ਼ਰਤੇ 5 ਮੈਂਬਰੀ ਕਮੇਟੀ ਭਰਤੀ ਹੋਣ ਤੋਂ ਬਾਅਦ ਕਿਸ ਤਰ੍ਹਾਂ ਸਾਹਮਣੇ ਆਉਂਦੀ ਆ। ਅਜੇ ਉਹਨਾਂ ਦਾ ਸਟਰਕਚਰ ਬਣਨਾ ਬਾਕੀ ਹੈ ਕਿ ਉਹ 5 ਮੈਂਬਰੀ ਕਮੇਟੀ ਜਿਹੜੇ ਡੈਲੀਗੇਟ ਚੁਣ ਕੇ ਆਉਂਦੇ ਨੇ ਉਹ ਕਿਸ ਪੱਧਰ ਦੇ ਨੇ, ਕਿਸ ਮਕਾਮ ਦੇ ਨੇ, ਕਿਸ ਸਥਿਤੀ ਦੇ ਨੇ, ਉਹਨਾਂ ਚੋਂ ਕਿਹੋ ਜਿਹੀ ਟੀਮ ਉੱਭਰਦੀ ਆ, ਉਹ ਅਜੇ ਆਉਣ ਵਾਲੇ ਸਮੇਂ 'ਚ। ਅੱਜ ਦੀ ਤਰੀਕ ਜਦੋਂ ਤੁਸੀਂ ਦੇਖੋਗੇ ਤਾਂ ਬਾਦਲ ਦਲ ਕੋਲ ਹਰ ਜ਼ਿਲ੍ਹੇ 'ਚ, ਹਰ ਬਲਾਕ 'ਚ, ਹਰ ਪਿੰਡ 'ਚ ਮੈਂਬਰ ਵੀ ਹੈਗੇ ਜਿਹੜੇ ਟਰੈਲੀਆਂ 'ਚ ਵੀ ਚੜ੍ਹਦੇ ਨੇ, ਜਿਹੜੇ ਰੈਲੀਆਂ 'ਚ ਵੀ ਆਉਂਦੇ ਨੇ। ਬੇਸ਼ੱਕ ਉਹਨਾਂ ਨੂੰ ਮੈਨੇਜ ਕਰਨਾ ਪੈਂਦਾ ਹੋਵੇ ਕਿਸੇ ਤਰ੍ਹਾਂ, ਚਾਹੇ ਮੈਨੇਜ ਕਰਕੇ ਲਿਆਉਣੇ ਪੈਂਦੇ ਹੋਣ। ਸੋ ਇਸ ਲਈ ਇਹਨੂੰ ਇੰਨਾ ਕਮਜ਼ੋਰ ਮੰਨ ਕੇ ਵੀ ਨਹੀਂ ਚੱਲਿਆ ਜਾ ਸਕਦਾ। ਇਹ ਇਜਲਾਸ 'ਚ ਵੀ ਵੱਡਾ ਇਕੱਠ ਕਰਨਗੇ, ਉਹ 13 ਤਰੀਕ ਨੂੰ ਤਾਜਪੋਸ਼ੀ ਵਾਲੇ ਸਮਾਗਮ 'ਚ ਵੀ ਵੱਡਾ ਇਕੱਠ ਕਰਨਗੇ, ਚਾਹੇ ਉਹ ਮੈਨੇਜਮੈਂਟ ਰਾਹੀਂ ਇਕੱਠ ਹੋਵੇ, ਉਹ ਹੋਏਗਾ। ਔਰ ਹੁਣ ਤੱਕ ਬਾਦਲ ਧਿਰ ਇਸ ਫਿਕਰਾਂ 'ਚ ਸੀਗੀ ਕਿ ਪਤਾ ਨਹੀਂ ਦੂਜੇ ਦਲ ਕੀ ਕਰਨਗੇ, ਪੰਥਕ ਧਿਰਾਂ ਕੀ ਕਹਿਣਗੀਆਂ, 5 ਮੈਂਬਰੀ ਕਮੇਟੀ ਕੀ ਕਹੂਗੀ। ਮੈਨੂੰ ਲੱਗਦਾ 12 ਤੇ 13 ਤਰੀਕ ਤੋਂ ਬਾਅਦ ਦੂਜੇ ਦਲਾਂ ਲਈ ਫਿਕਰਮੰਦੀ ਵਧੂਗੀ, ਕਿਉਂਕਿ 2 ਦਸੰਬਰ ਵਾਲੇ ਫੈਸਲੇ, ਹੁਕਮਨਾਮਿਆਂ ਨੂੰ ਦਰਕਨਾਰ ਕਰਕੇ ਜਥੇਦਾਰਾਂ ਦੀ ਨਿਯੁਕਤੀ ਹਟਾਉਣ ਦੇ ਮਸਲੇ ਨੂੰ, SGPC ਵਾਲੇ ਕਰਾਏ ਗਏ ਅੰਤਰਿਮ ਕਮੇਟੀ ਦੇ ਫੈਸਲਿਆਂ ਨੂੰ, ਇਜਲਾਸ ਦੇ ਵਿੱਚ ਬਜਟ ਇਜਲਾਸ ਕੀਤੀ ਗਈ ਧੱਕੇਸ਼ਾਹੀ ਨੂੰ,
ਇਹ ਸਾਰੇ ਸਵਾਲਾਂ ਦੇ ਘੇਰਿਆਂ ਨੂੰ ਤੋੜ ਕੇ ਅਕਾਲੀ ਦਲ ਰਾਜਨੀਤਿਕ ਤੌਰ ਦੇ ਉੱਤੇ ਵੋਟ ਦੀ ਰਾਜਨੀਤੀ ਦੇ ਵਿੱਚ ਨਵੇਂ ਸਿਰੇ ਤੋਂ ਨਿਤਰਨ ਜਾ ਰਿਹਾ 12 ਅਪ੍ਰੈਲ। ਸੋ ਇਹਦਾ ਮਤਲਬ ਹੁਣ ਖੁੱਲ ਕੇ ਖੇਡਣ ਲਈ ਤਿਆਰੀ ਹੋ ਗਈ ਹੈ। ਸੋ ਜਦੋਂ ਫਿਰ ਖੁੱਲ ਕੇ ਖੇਡਣਗੇ ਤਾਂ ਫਿਰ ਸਾਰੇ ਦਾਅਵੇ 'ਚ ਰਾਜਨੀਤਿਕ ਚੱਲੇ ਜਾਣਗੇ। ਉਹਦੇ ਵਿੱਚ ਦੂਜੀਆਂ ਧਿਰਾਂ ਕਿੱਥੇ ਟਿਕਣਗੀਆਂ ਦੇਖਣ ਲੱਗੇ ਨਾ। ਹਾਂ, ਵੋਟਾਂ ਪੈਣ ਤੱਕ ਅਕਾਲੀ ਦਲ ਕਿੱਥੇ ਟਿਕੂਗਾ ਇਹ ਉਸ ਦਿਨ ਪਤਾ ਲੱਗੂਗਾ। ਸੋ ਉਹ ਅਜੇ 2027 ਕਾਫੀ ਦੂਰ ਹੈ, ਪਰ ਫਿਲਹਾਲ ਸੁਖਬੀਰ ਬਾਦਲ ਦੇ 99.9% ਦੁਬਾਰਾ ਪ੍ਰਧਾਨ ਬਣਨ ਦੇ ਚਾਂਸ ਨੇ। ਜਿਹੜਾ 0.1% ਆ ਉਹ 'ਚ ਕਦੇ ਹਰਸਿਮਰਤ ਦਾ ਨਾਂ ਵੀ ਆ ਜਾਂਦਾ ਹੈ, ਕਦੇ ਮਜੀਠੀਆ ਦਾ ਨਾਂ ਵੀ ਆ ਜਾਂਦਾ ਹੈ, ਕਦੇ ਕੁਝ ਹੋਰ ਆਗੂਆਂ ਦਾ ਨਾਂ ਵੀ ਚੱਲਦਾ ਹੈ, ਪਰ ਇਹ ਬਹੁਤ ਘੱਟ ਚਾਂਸ ਨੇ। ਅਗਲੇ ਕਹਿੰਦੇ ਵੀ ਜੇ ਕਿਸੇ ਹੋਰ ਨੂੰ ਇਹ ਬਣਾਉਣਾ ਸੀ ਫਿਰ ਜ਼ਰੂਰੀ ਮਤਲਬ ਨਾਲੇ ਕੰਡੇ ਖਾਦੇ ਨਾਲੇ ਛਿੱਤਰ ਖਾਦੇ, ਫਿਰ ਉਹ ਕਾਹਨੂੰ ਕਰਾਉਣਾ ਸੀ? ਫਿਰ ਤਾਂ 2 ਤਰੀਕ ਵਾਲੇ ਫੈਸਲੇ ਮੰਨ ਲਏ ਹੁੰਦੇ, ਸਾਰਾ ਕੁਝ ਹੋ ਜਾਂਦਾ, ਫਿਰ ਜਿਹੜਾ ਮਰਜ਼ੀ ਬਣਦਾ। ਸੋ ਇਹ ਸਾਰਾ ਕੁਝ ਤਾਂ ਕਹਿੰਦੇ ਪ੍ਰਧਾਨ ਜੀ ਨੂੰ ਪ੍ਰਧਾਨ ਬਣਾਉਣ ਲਈ ਕੀਤਾ, ਤੇ ਜੇ ਅਜੇ ਵੀ ਪ੍ਰਧਾਨ ਜੀ ਪ੍ਰਧਾਨ ਨਹੀਂ ਬਣਨਗੇ ਫਿਰ ਫਾਇਦਾ ਕੀ ਹੈ? ਸੋ ਇਸ ਲਈ ਹੁਣ 12 ਤਰੀਕ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਬਤੌਰ ਪ੍ਰਧਾਨ ਚੋਣ ਹੋਣੀ ਤੈਅ ਹੈ। 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਦਮਦਮਾ ਸਾਹਿਬ ਵਿਖੇ, ਜਿਸ ਤਰ੍ਹਾਂ ਵਿਸਾਖੀ ਹਰ ਸਾਲ ਮਨਾਈ ਜਾਂਦੀ ਹੈ, ਉੱਥੇ ਕਾਨਫਰੰਸਾਂ ਹੋਣੀਆਂ। ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਆਪਣੀ ਸਟੇਜ ਲਾਉਣੀ ਆ, ਬਹੁਜਨ ਸਮਾਜ ਪਾਰਟੀ ਨੇ ਵੀ ਲਾਉਣੀ ਆ, ਹੋ ਸਕਦਾ ਅੰਮ੍ਰਿਤਪਾਲ ਵਾਲੀ ਧਿਰ ਵੀ ਆਪਣੀ ਸਟੇਜ ਲਾਵੇ, ਹੋ ਸਕਦਾ 5 ਮੈਂਬਰੀ ਕਮੇਟੀ ਵੀ ਭਰਤੀ ਲਈ ਉੱਥੇ ਮੇਜ਼ ਕੁਰਸੀਆਂ ਸਜਾ ਕੇ ਬੈਠੇ, ਤੇ ਇੱਥੋਂ ਤੱਕ ਕਿ ਲੱਖਾ ਸੁਧਾਣਾ ਵੀ ਉਦਣ ਆਪਣੀ ਸਟੇਜ ਲਾਉਣ ਜਾ ਰਿਹਾ, ਤੇ ਕਈਆਂ ਨੂੰ ਪਹੁੰਚ ਅਪਰੋਚ ਕੀਤੀ ਜਾ ਰਹੀ ਕਿ ਆਇਓ ਜੀ ਸਾਡੀ ਸਟੇਜ ਤੇ ਬੋਲਿਓ, ਹੈ ਨਾ। ਤੇ ਉਧਰ ਉਸੇ ਥਾਂ ਦੇ ਉੱਤੇ 13 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਆਪਣੀ ਵੱਡੀ ਪ੍ਰੈਸ ਕਾਨਫਰੰਸ ਕਰਕੇ ਆਊਗਾ, ਤੇ ਵੱਡੀ ਕਾਨਫਰੰਸ ਦੇ ਵਿੱਚ, ਪ੍ਰੈਸ ਕਾਨਫਰੰਸ ਨਹੀਂ ਮਤਲਬ ਵੱਡੀ ਰੈਲੀ ਰੂਪੀ ਕਾਨਫਰੰਸ ਕਰੂਗਾ। ਉਸ ਕਾਨਫਰੰਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਤਾਜਪੋਸ਼ੀ ਹੋਏਗੀ। ਹਾਂ, ਹੁਣ ਦੇਖਣਾ ਹੋਏਗਾ ਕਿ ਨਵੇਂ ਰੂਪ ਸਾਹਮਣੇ ਕਿਵੇਂ ਆਉਂਦੇ ਨੇ। ਕੱਪੜੇ, ਜੈਕਟਾਂ, ਕੁੜਤਾ ਪਜਾਮਾ ਇਹ ਨਵਾਂ ਨਹੀਂ ਹੁੰਦਾ। ਤੁਹਾਡੇ ਕੋਲ ਮੁੜ ਕੇ ਏਜੰਡਾ ਕੀ ਹੋਊਗਾ ਪੰਜਾਬ ਦੇ ਲਈ, ਸਿਧਾਂਤ ਕੀ ਹੋਊਗਾ, ਤੁਹਾਡੀ ਦਿੱਲੀ ਨੂੰ ਲੈ ਕੇ ਸਟੈਂਡ ਕੀ ਹੋਊਗਾ, ਖੇਤਰੀ ਪਾਰਟੀ ਦੇ ਨਾਤੇ ਤੁਸੀਂ ਕਿਸ ਤਰ੍ਹਾਂ ਅੱਗੇ ਵਧਣਾ, ਉਹ ਏਜੰਡਾ ਕਿਹੜਾ ਨਵਾਂ ਹੋਊਗਾ ਉਹ ਦੇਖਣ ਵਾਲੀ ਗੱਲ ਹੋਏਗੀ। ਜਦੋਂ ਤੁਸੀਂ ਗੱਲ ਕਰ ਰਹੇ ਸੀ ਨਾ ਸਿਧਾਂਤ ਦੀ, ਪਹਿਰੇਦਾਰੀ ਦੀ, ਪੰਜਾਬ ਦੇ ਮਸਲਿਆਂ ਦੀ, ਤੇ ਨਿਰਭਰਤਾ ਹੋ ਗਈ ਪੈਸੇ ਤੇ, ਜਦ ਤੁਸੀਂ ਇਹ ਗੱਲ ਸ਼ੁਰੂਆਤੀ ਤੁਸੀਂ ਇੱਥੋਂ ਕੀਤੀ ਸੀ, ਇਹ ਬਹੁਤ ਵੱਡੀ ਗੱਲ ਆ। ਵੈਸੇ ਅਕਾਲੀ ਦਲ ਦਾ ਨਿਚੋੜ ਆ ਹੁਣ ਤੱਕ ਦੀ ਪੋਲਿਟਿਕਸ ਦਾ ਇਹ। ਸ਼ਰਮਾ ਜੀ, ਜਿਹੜਾ ਬੰਦਾ ਤੁਸੀਂ ਸੋਚੋ ਵੀ ਜਿਹੜਾ ਬੰਦਾ ਕੁਰਸੀਆਂ ਵੰਡਦਾ ਹੋਵੇ, ਅਹੁਦੇ ਵੰਡਦਾ ਹੋਵੇ, ਉਹ ਬਿਨਾਂ ਅਹੁਦੇ ਤੋਂ ਕਿਵੇਂ ਰਿਹਾ ਹੋਊਗਾ? ਨਾ ਉਹ ਮੈਂਬਰ ਪਾਰਲੀਮੈਂਟ, ਨਾ ਉਹ MLA, ਨਾ ਉਹ ਰਾਜ ਸਭਾ ਦਾ ਮੈਂਬਰ, ਨਾ ਉਹ ਪ੍ਰਧਾਨ। ਇਹ ਬੜਾ ਔਖਾ ਦੌਰ ਆ ਉਸ ਬੰਦੇ ਲਈ ਜਿਹਦੇ ਆਲੇ ਦੁਆਲੇ ਕੁਰਸੀਆਂ ਲੈਣ ਦੇ ਲਈ ਲੋਕ ਖੜੇ ਹੋਣ, ਕਤਾਰ ਲੱਗਦੀ ਹੋਵੇ, ਔਰ ਜਿਹਨੂੰ ਬਿਨਾਂ ਕਿਸੇ ਅਹੁਦੇ ਤੋਂ ਵੀ ਪ੍ਰਧਾਨ ਜੀ ਲੋਕ ਸੰਬੋਧਿਤ ਹੁੰਦੇ ਹੋਣ। ਫਿਰ ਤੁਹਾਨੂੰ ਪਤਾ ਹੱਥ ਪੈਰ ਤਾਂ ਫਿਰ ਮਾਰਨੇ ਪੈਂਦੇ ਆ।